ਇਹਨਾਂ ਦੇ ਚੋਰ ਸਾਹਿਬ ਕੋਲ ਪੁੱਛਦੇ ਹਾਂ। ਚੋਰ ਸਾਹਿਬ ਜੀ ਸਵਾਲ ਤੁਹਾਨੂੰ ਸੁਣ ਲਿਆ ਸੀ, ਮੈਂ ਸੋਚ ਲਿਆ, ਫਿਰ ਗੌਰ ਫਿਕਰ ਕਰ ਲਿਆ। ਸੋਚ ਲਿਆ ਤੇ ਉਹ ਸਵਾਲ ਦੇ ਹਵਾਲੇ ਨਾਲ ਯਕੀਨਨ ਪਾਕਿਸਤਾਨ ਦੇ ਅੰਦਰ ਵੀ ਡਿਸਕਸ਼ਨਸ ਹੋ ਰਹੀਆਂ ਨੇ, ਕੁਝ ਇੰਟੈਲੈਕਚੁਅਲਸ ਹਲਕਿਆਂ ਦੇ ਵਿੱਚ ਵੀ ਹੋ ਰਹੀਆਂ ਨੇ, ਔਰ ਉਸ ਤੋਂ ਪਹਿਲੇ ਵੀ ਤੁਹਾਨੂੰ ਪਤਾ ਇੱਥੇ ਹੋ ਰਹੀਆਂ ਸਨ ਜਿਹੜੀ ਕੌਮੀ ਹਕੂਮਤ ਦੀਆਂ ਬੜੇ ਜ਼ੋਰ ਸ਼ੋਰ ਨਾਲ, ਤੇ ਕਈਆਂ ਨੂੰ ਇਹ ਬੜੇ ਜ਼ੋਰ ਨਾਲ ਆਈ ਹੋਈ ਹੈ ਹਜੇ ਵੀ ਕੌਮੀ ਹਕੂਮਤ, ਸਦਾਰਤੀ ਨਿਜ਼ਾਮ, ਔਰ ਪਾਕਿਸਤਾਨ ਦੇ ਵਿੱਚ ਬਲਕਿ ਡਾਇਲੋਗ ਕਮੇਟੀ ਵੀ ਬਣੀ ਜੀ। ਹਾਂ, ਉਹ ਤੇ ਹਰ ਚਲੋ ਉਹਦਾ ਤੇ ਕੀ ਜ਼ਿਕਰ ਕਰਨਾ, ਉਹ ਤੇ ਐਵੇਂ ਹੀ ਮਤਲਬ ਕਿ ਮੈਂ ਉਹਨਾਂ ਦੇ ਬਾਰੇ ਚ ਕਹਿ ਚੁੱਕਿਆ, ਮੈਂ ਲੱਲੂ ਪੰਜੂ ਹਾਰ ਕਬੂਤਰ ਡੋਲੀ, ਤੇ ਉਹਨਾਂ ਦਾ ਤੇ ਛੱਡੋ ਗੱਲ। ਵੈਸੇ ਉਹਨਾਂ ਨੇ ਕੱਲ ਜਿਹੜੇ ਵਫਾਕੀ ਵਜ਼ੀਰ ਸਨ ਸਾਬਕ ਫਵਾਦ ਚੌਧਰੀ, ਹਾਂ, ਉਹਨਾਂ ਨੇ ਕੱਲ ਇੱਕ ਇੰਟਰਵਿਊ 'ਚ ਕਿਹਾ, ਅੱਛਾ ਕੀ ਕਿਹਾ, ਇਹ ਮੰਨ ਗਏ ਨੇ, ਉਹਨਾਂ ਨੇ ਕਿਹਾ ਜੀ ਕਿ 2008 13 ਤੇ 18 ਇਹ 3 ਸ਼ਫਾਫ ਇਲੈਕਸ਼ਨ ਸਨ। ਅੱਛਾ ਵੀ ਹਲਾ ਨਹੀਂ ਹੈਗਾ। ਬਸ ਤੁਹਾਡਾ ਖਿਆਲ ਹੈ ਕਿ ਉਹਨਾਂ ਨੂੰ ਡਿਸਕਸ ਕਰਨਾ ਚਾਹੀਦਾ? ਨਹੀਂ, ਤੁਸੀਂ ਉਹ ਤੇ ਗੱਲ ਐਵੇਂ ਤੁਸੀਂ ਕੀਤੀ ਤੇ ਮੈਂ ਕਦਗਾਟ ਹੈ ਕਿ ਉਹਨਾਂ ਨੂੰ ਅਸੀਂ ਇੱਥੇ ਡਿਸਕਸ ਦਾ ਮੌਜੂ ਬਣਾਈਏ। ਮੇਰਾ ਖਿਆਲ ਹੈ ਛੱਡ ਦਈਏ, ਚਲੋ ਜਦੋਂ ਉਹਨਾਂ ਦਾ ਹੋਏਗਾ ਤੇ ਫਿਰ ਉਹਨਾਂ ਨੂੰ ਡਿਸਕਸ ਵੀ ਕਰ ਲਾਂਗੇ। ਇਸ ਵੇਲੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਠੀਕ ਹੈ ਕੋਈ ਉਹਨਾਂ ਦੀ ਗੱਲ ਦੀ ਕੋਈ ਵੈਲਿਊ ਚਲੋ ਹੈ, ਛੱਡ ਦਿੱਤਾ, ਅੱਗੇ ਚਲੋ ਅਸੀਂ ਆਪਣੇ ਮੌਜੂ ਤੇ ਵਾਪਸ ਆਉਂਦੇ ਹਾਂ। ਸਹੀ, ਉਹ ਇਹ ਮੌਜੂ ਤੇ ਜਿਹੜਾ ਅਸੀਂ ਗੱਲ ਕਰ ਰਹੇ ਸੀ ਕਿ ਆਜ਼ਾਦ ਕਸ਼ਮੀਰ ਤੋਂ, ਇਹ ਮੈਂ ਤੁਹਾਨੂੰ ਦੱਸਦੇ ਹਾਂ ਕਿ ਆਜ਼ਾਦ ਕਸ਼ਮੀਰ ਦੇ ਅੰਦਰ ਵੀ ਇਹ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਕਿ ਮੁਮਕਿਨ ਹੈਗਾ ਕਿ ਕੁਝ ਲੋਕ ਇਸ ਤਕਰਰੀ ਦੇ ਖਿਲਾਫ ਆਜ਼ਾਦ ਕਸ਼ਮੀਰ ਦੀ ਸੁਪਰੀਮ ਕੋਰਟ ਦੇ ਵਿੱਚ ਚਲੇ ਜਾਣ ਕਨਸਟੀਟਿਊਸ਼ਨ ਦੇ ਹਵਾਲੇ, ਕਿਉਂਕਿ ਉੱਥੇ ਬਹਿਸ ਆਜ਼ਾਦ ਕਸ਼ਮੀਰ ਦੇ ਕਾਨੂੰਨਦਾਨ ਹਲਕਿਆਂ ਦੇ ਵਿੱਚ ਸਿਆਸੀ ਅਮੂਰ ਦੇ ਮਾਹਿਰੀਨ ਹਲੇ, ਉੱਥੋਂ ਦੇ ਜਿਹੜੇ ਮੁਖਤਲਿਫ ਡਿਸਕਸ਼ਨ ਫੋਰਮਸ ਨੇ ਆਜ਼ਾਦ ਕਸ਼ਮੀਰ ਦੇ, ਤੇ ਉਹ ਤੁਹਾਨੂੰ ਪਤਾ ਹੈ ਕਿ ਆਜ਼ਾਦ ਕਸ਼ਮੀਰ ਦੇ ਵਿੱਚ ਇੱਕ ਐਜੂਕੇਸ਼ਨ ਲੈਵਲ ਤੇ ਬਿਹਤਰ ਹੈ ਨਾ, ਇਹ ਤੇ ਉੱਥੋਂ ਦੇ ਲੋਕਾਂ ਦਾ ਇਹ ਤੇ ਮੰਨਣਾ ਪਏਗਾ। ਫਿਰ ਉਹਨਾਂ ਦਾ ਇੱਕ ਪਸ ਮੰਜ਼ਰ ਬੈਰੂਨੇ ਮੁਲਕ, ਖਾਸ ਤੌਰ ਤੇ ਯੂਰਪ ਦੇ ਅੰਦਰ ਉਹਨਾਂ ਦਾ ਵਿਜ਼ਨ ਡਿਫਰੈਂਟ ਕਿਸਮ ਦਾ ਹੈ ਵੇ। ਉਹ ਇੱਥੇ ਸਵਾਲ ਉਠਾ ਰਹੇ ਨੇ ਕਿ ਜੀ ਤੁਸੀਂ ਇਲੈਕਟਿਡ, ਇਹ ਕਿਹਾ ਹੈ ਇਲੈਕਟਿਡ ਮੈਂਬਰਾਂ ਦੀ ਤੋਹੀਨ ਨਹੀਂ ਹੈ ਕਿ ਇੱਕ ਸ਼ਿਕਸਤਖੋਰ ਦਾ ਬੰਦਾ, ਚਲੋ ਇੱਕ ਮੰਨਿਆ ਕਿ ਤੁਸੀਂ ਜਿਹਨੇ ਇਲੈਕਸ਼ਨ ਨਹੀਂ ਲੜਿਆ ਤੇ ਤੁਸੀਂ ਉਹਨੂੰ ਲੈ ਆਏ ਤੇ ਉਹਨੂੰ ਤੁਸੀਂ ਪ੍ਰਾਈਮ ਮਿਨਿਸਟਰ ਬਣਾ ਦਿੱਤਾ। ਇੱਕ ਐਸਾ ਕਰੈਕਟਰ ਜਿਹੜਾ ਇਲੈਕਸ਼ਨ ਹਾਰਿਆ ਜਿਹਨੂੰ ਆਵਾਮ ਨੇ ਰਿਜੈਕਟ ਕਰਤਾ, ਡਿਵੀਜ਼ਨ ਦੇ ਐਲਏ 29 ਦੇ ਵਿੱਚੋਂ, ਉਹ ਪੀਪਲਸ ਪਾਰਟੀ ਦੇ ਮੁਖਤਾਰ ਅਬਾਸੀ ਦੇ ਕੋਲੋਂ ਤਕਰੀਬਨ 3000 ਜਾਂ ਇਸ ਤੋਂ ਲਗਭਗ ਅੱਗੇ ਪਿੱਛੇ ਵੋਟਾਂ ਤੋਂ ਉਹਨਾਂ ਨੇ ਸ਼ਿਕਸਤ ਖਾਧੀ। ਜਿਹੜਾ ਤੁਸੀਂ ਕੁਐਸਚਨ ਵੀ ਕੀਤਾ ਸੀ ਕਿ ਫਿਰ ਅਗਰ ਉਹ ਰਿਗਡ ਨੇ ਤੇ ਫਿਰ ਉੱਥੇ ਪੀਪਲਸ ਪਾਰਟੀ ਦਾ ਕਿਵੇਂ ਜਿੱਤ ਗਿਆ, ਮੈਂ ਤੁਹਾਨੂੰ ਉਹਦਾ ਤੇ ਮੈਂ ਜਵਾਬ ਦੇ ਦਿੱਤਾ ਕਿ ਵੀ ਉਹ ਉੱਥੇ ਇਲੈਕਸ਼ਨ ਹਾਰ ਗਏ। ਅਸੂਲਨ ਔਰ ਪੋਲੀਟੀਕਲ ਜਿਹੜੀ ਡੈਮੋਕ੍ਰੇਸੀ ਦਾ ਜਿਹੜਾ ਇੱਕ ਰੂਲ ਹੈਗਾ, ਉਹਦੇ ਮੁਤਾਬਕ ਅਗਰ ਅਸੀਂ ਆਨੇ ਆ ਤੇ ਫਿਰ ਤੇ ਉਹਨਾਂ ਨੂੰ ਨਹੀਂ ਬਣਾਉਣਾ ਚਾਹੀਦਾ ਸੀ। ਮੀਆਂ ਨਵਾਜ਼ ਸ਼ਰੀਫ ਜੋ ਆਪਣੇ ਆਪ ਨੂੰ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਸਰਬਰਾਹ ਦੇਖਦੇ ਨੇ, ਤੇ ਫਿਰ ਤੇ ਇਹ ਡਿਸੀਜਨ ਮੇਰਾ ਨਹੀਂ ਖਿਆਲ ਕਿ ਉਹਨਾਂ ਦੇ ਸ਼ਾਨ ਨਿਸ਼ਾਨ ਹੈਗਾ। ਦੇਖੋ, ਇਹ ਇੱਕ ਜਿਹੜੀ ਅਸੂਲ ਦੀ ਗੱਲ ਹੈ, ਇੱਕ ਹਕੀਕਤ ਦੀ ਗੱਲ, ਇਹ ਨਹੀਂ ਸੀ ਹੋਣਾ ਚਾਹੀਦਾ। ਦੂਸਰੀ ਗੱਲ ਹੈ ਇੱਕ ਹੋਰ ਤੁਹਾਨੂੰ ਦੱਸੀ ਕਿ ਇਹ ਜਿਹੜੀ ਟੈਕਨੋਕ੍ਰੇਟ ਦੀ ਨਿਸ਼ਚਿਤ ਹੈਗੀ ਸੀ ਆਜ਼ਾਦ ਕਸ਼ਮੀਰ ਦੀ, ਇੱਥੇ 3 ਉਮੀਦਵਾਰ ਸਨ। ਸਹੀ, ਠੀਕ ਹੋ ਗਿਆ। ਇੱਕ 2 ਬੰਦੇ ਸਨ ਜਿਨ੍ਹਾਂ ਨੇ ਇਲੈਕਸ਼ਨ ਹਾਰਿਆ ਸੀ, ਇੱਕ ਇਫਤਖਾਰ ਗਿਲਾਨੀ ਸਾਹਿਬ ਸਨ ਤੇ ਇੱਕ ਸਨ ਜਿਹੜੇ ਫੈਸਲ ਰਾਠੌਰ ਦੇ ਮੁਕਾਬਲੇ ਦੇ ਵਿੱਚ ਹਾਰੇ ਹੋਏ ਇਲੈਕਸ਼ਨ ਸਨ। ਉਹਨਾਂ ਦਾ ਇਲੈਕਸ਼ਨ ਉਹ ਲੜਕੇ ਸਨ, ਅਜ਼ੀਜ਼ ਚੌਧਰੀ, ਅਜ਼ੀਜ਼ ਇਸ ਤਰ੍ਹਾਂ ਦਾ ਕੋਈ ਉਹਨਾਂ ਦਾ ਨਾਮ ਸੀ, ਮੇਰੇ ਜ਼ਿਹਨ ਚੋਂ ਨਾਮ ਨਿਕਲ ਗਿਆ, ਉਹਨਾਂ ਦਾ ਆ ਜਾਏਗਾ। ਉਹ ਇੰਜੀਨੀਅਰ ਹੈਗੇ ਸਨ, ਤੇ ਉਹਨਾਂ ਨੂੰ ਮਰੀ ਇਜਲਾਸ ਦੇ ਵਿੱਚ ਵਜ਼ੀਰ ਆਜ਼ਮ, ਸਾਬਕ ਵਜ਼ੀਰ ਆਜ਼ਮ ਜਿਹੜੇ ਨੇ ਔਰ ਕਾਇਦ ਮੁਸਲਿਮ ਲੀਗ, ਉਹਨਾਂ ਨੇ ਬੁਲਾ ਕੇ ਕਿਹਾ ਸੀ ਕਿ ਅਸੀਂ ਤੁਹਾਨੂੰ ਟੈਕਨੋਕ੍ਰੇਟ ਸੀਟ ਦੇ ਉੱਤੇ ਜਾਂ ਕਿਸੇ ਵੀ ਮਖਸੂਸ ਨਿਸ਼ਚਿਤ ਦੇ ਉੱਤੇ ਤੁਹਾਨੂੰ ਅਸੈਂਬਲੀ 'ਚ ਲਿਜਾਵਾਂਗੇ, ਕਿਉਂਕਿ ਉਹਨਾਂ ਦੇ ਵਾਸ ਦੇ ਉੱਤੇ, ਉਹਨਾਂ ਦੀ ਹਾਰ ਦੇ ਉੱਤੇ ਉਹਨਾਂ ਦੇ ਹਲਕੇ ਦੇ ਵਿੱਚ ਮੁਜ਼ਾਹਰੇ ਹੋਏ ਸਨ ਬੜੇ ਸ਼ਦੀਦ। ਫੈਸਲ ਰਾਠੌਰ ਦੀ ਜਿੱਤ ਦੇ ਉੱਤੇ ਮੁਜ਼ਾਹਰੇ ਹੋਏ ਸਨ। ਇੱਕ ਤੇ ਉਹਨਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ, ਜ਼ਾਹਰ ਹੈ ਜਿਨ੍ਹਾਂ ਦੇ ਨਾਲ ਤੁਸੀਂ ਵਾਅਦਾ ਕਰਦੇ ਹੋ ਤੇ ਉਹਨਾਂ ਨੇ ਗੱਲਾਂ ਵੀ ਕੀਤੀਆਂ, ਤੇ ਉਹਨਾਂ ਨੇ ਇਹ ਤਕਰੀਰ ਨੂੰ ਖੁਸ਼ਦਿਲੀ ਨਾਲ ਤਾਂ ਨਹੀਂ ਕਬੂਲ ਕੀਤਾ ਉਹਨਾਂ ਨਾ। ਇੱਕ ਯੰਗ ਆਦਮੀ, ਇੱਕ ਐਨਰਜੈਟਿਕ ਯੰਗ ਹੈ, ਅਗਰ ਤੁਸੀਂ ਇਹ ਯੰਗ ਬੰਦੇ ਨੂੰ ਦਿੱਤਾ ਤੇ ਉਹ ਵੀ ਯੰਗ ਆਦਮੀ ਹੈ ਔਰ ਉਹ ਟੈਕਨੋਕ੍ਰੇਟ ਦੇ ਉੱਤੇ ਸ਼ਾਇਦ ਜ਼ਿਆਦਾ ਕ੍ਰਾਈਟੇਰੀਆ ਦੇ ਉੱਤੇ ਪੂਰਾ ਇਹਦੇ ਤੇ ਇਤਰਾਜ਼ ਹੈ ਵੀ ਹਾਂ ਕਿ ਇਹ ਵੀ ਉਹ ਇੰਜੀਨੀਅਰ ਨੇ, ਇਹ ਇਤਰਾਜ਼ ਆ ਰਿਹਾ ਨਾ। ਤੇ ਇੱਕ ਵਕੀਲ ਨੂੰ ਤੁਸੀਂ ਹੁਣ, ਕਿਉਂਕਿ ਕਾਨੂੰਨ ਹੈ, ਵਕੀਲ ਨੂੰ ਤੁਸੀਂ ਟੈਕਨੋਕ੍ਰੇਟ ਦੇ ਉੱਤੇ ਲਿਆਉਣਾ ਤੇ ਨਹੀਂ ਨਾ ਬਣਦਾ। ਉਹ ਕਹਿੰਦੇ ਨੇ ਉਹਨਾਂ ਪ੍ਰੈਕਟਿਸ ਨਹੀਂ ਕੀਤੀ, ਬਾਹਰੋਂ ਪੜ੍ਹ ਆਏ ਨੇ। ਇੱਕ ਪ੍ਰੈਕਟਿਸ ਵੀ ਚਲੋ ਇੱਕ ਗੱਲ ਕਰ ਲਓ, ਤੇ ਦੂਸਰਾ ਗੱਲ ਹੈ ਕਿ ਤੂੰ ਉੱਥੇ ਕੋਈ ਡਾਕਟਰ ਹੈ, ਇੰਜੀਨੀਅਰ ਹੈ, ਅਕਾਊਂਟੈਂਟ ਹੈ, ਕੋਈ ਇਸ ਤਰ੍ਹਾਂ ਦਾ ਕੋਈ ਬੰਦਾ ਤੁਸੀਂ ਲਵੋ, ਤੇ ਇੱਕ ਤੇ ਇਹ ਵੀ ਗੱਲ। ਫਿਰ ਇੱਕ ਤੀਸਰਾ
ਸਿਕੰਦਰ ਇਕਬਾਲ ਸਾਹਿਬ ਦੇ ਨਾਮ ਦੇ ਨਾਲ ਜਾਂ ਇਸ ਤਰ੍ਹਾਂ ਦਾ ਮਿਲਦਾ ਜੁਲਦਾ ਇੱਕ ਨਾਮ ਹੈ, ਉਹਨਾਂ ਦੇ ਨਾਲ ਵੀ ਸੁਲਤਾਨ ਸਿਕੰਦਰ ਕੋਈ ਇਸ ਟਾਈਪ ਦਾ ਨਾਮ ਹੈਗਾ ਸੀ, ਤੇ ਉਹਨਾਂ ਨਾਲ ਵੀ ਵਾਦਾ ਸੀ। ਉਹ ਵੀ ਯੰਗ ਆਦਮੀ ਸੀ, ਖਾਸਾ ਪਪੂਲਰ ਬਾਸਰ ਫੈਮਿਲੀ ਦਾ ਆਦਮੀ ਸੀ, ਉਹਨਾਂ ਨੂੰ ਵੀ ਨਹੀਂ ਮਿਲਿਆ। ਠੀਕ ਹੋ ਗਿਆ ਜੀ। ਤੇ ਹੁਣ ਤੁਸੀਂ ਇਸ ਫੈਸਲੇ ਦੇ ਜਿਹੜੇ ਪੋਲੀਟੀਕਲ ਅਸਰਾਤ ਦੇ ਉੱਤੇ ਮੈਂ ਗੱਲ ਕਰ ਰਿਹਾ ਵਾਂ, ਤੇ ਉਹ ਤੇ ਜਿਹੜੇ ਨੇ ਸ਼ਾਹ ਗੁਲਾਮ ਕਾਦਰ ਸਾਹਿਬ ਤੇ ਉਹ ਆਏ ਨਹੀਂ। ਇਹੋ ਜਿਹੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਸਿਆਸੀ ਲੀਡਰਾਂ ਦੀਆਂ, ਉਹਨਾਂ ਦੇ ਉੱਤੇ ਕੋਈ ਵੀ ਦਬਾਅ ਹੋਵੇ, ਮੀਆਂ ਸਾਹਿਬ ਤੇ ਆਮ ਤੌਰ ਤੇ ਇਹ ਸਮਝਿਆ ਜਾਂਦਾ ਕਿ ਉਹ ਦਬਾਅ ਕਬੂਲ ਨਹੀਂ ਕਰਦੇ, ਤੇ ਅਸੀਂ ਤੇ ਫਿਰ ਇਹੋ ਹੀ ਸਮਝਾਂਗੇ ਨਾ, ਮੈਂ ਤੇ ਇਹੋ ਹੀ ਸਮਝਾਂਗਾ ਕਿ ਉਹਨਾਂ ਦਾ ਆਪਣਾ ਫੈਸਲਾ ਹੈ। ਅਸੀਂ ਅਗਰ ਉਹਨਾਂ ਦਾ ਤਾਸੁਰ ਨੂੰ ਵੇਖਨੇ ਆ, ਉਹਨਾਂ ਦੀ ਪਰਸਨੈਲਿਟੀ ਦਾ ਜਾਇਜ਼ਾ ਲੈਨੇ ਆ, ਤੇ ਫਿਰ ਸਾਨੂੰ ਇਹ ਲੱਗਦਾ ਕਿ ਉਹਨਾਂ ਦਾ ਆਪਣਾ ਫੈਸਲਾ, ਤੇ ਅਗਰ ਉਹਨਾਂ ਨੇ ਆਪਣਾ ਫੈਸਲਾ ਕੀਤਾ ਹੈ ਤੇ ਫਿਰ ਮੇਰਾ ਖਿਆਲ ਹੈ ਕਿ ਉਹਨਾਂ ਨੇ ਯਕੀਨਨ ਜਿਹੜੀਆਂ ਕੁਝ ਚੀਜ਼ਾਂ ਹੋ ਸਕਦਾ ਹੈ ਕਿ ਸਾਨੂੰ ਨਾ ਪਤਾ ਹੋਵੇ, ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ। ਸਹੀ। ਤੇ ਇਹ ਜਿਹੜਾ ਫੈਸਲਾ ਕੀਤਾ ਹੈ, ਇਹ ਆਜ਼ਾਦ ਕਸ਼ਮੀਰ ਦੀ ਤਾਰੀਖ ਦੇ ਵਿੱਚ ਇੱਕ, ਮੇਰਾ ਨਹੀਂ ਖਿਆਲ ਕਿ ਇਹਨੂੰ ਡੈਮੋਕ੍ਰੈਟਿਕ ਵੈਲਿਊਜ਼ ਦੇ ਹਿਸਾਬ ਨਾਲ ਇੱਕ ਲੋਕ ਅੱਛੀ ਨਜ਼ਰ ਨਾਲ ਦੇਖਣਗੇ। ਹੁਣ ਦੇਖਣਾ ਹੈਗਾ ਕਿ ਕਿਆ ਇਹ ਪੂਰਾ, ਮੈਨੂੰ ਤਾਂ ਇਹ ਵੀ ਲੱਗਦਾ ਖਤਰਾਤ ਕਿ ਮੁਮਕਿਨ ਹੈਗਾ ਕਿ ਪੂਰਾ ਨਾ ਕਰ ਸਕਣ, ਅੱਗੋਂ ਫੈਸਲਾ ਨਾ ਇਹਨਾਂ ਦੇ ਖਿਲਾਫ ਆ ਜਾਏ ਅਦਾਲਤ ਦਾ। ਠੀਕ ਹੈ, ਤੇ ਫਿਰ ਇਹ ਵੀ ਹੋ ਸਕਦਾ ਕੋਈ ਗੇਮ ਖੇਲੀ ਗਈ ਹੋਵੇ ਕਿ ਇਧਰੋਂ ਆਇਆ ਗਿਆ ਹੋਵੇ, ਦਬਾਅ ਆ ਰਹੇ ਹੋਣ ਤੇ ਮੀਆਂ ਸਾਹਿਬ ਨੇ ਕਿਹਾ ਚਲੋ ਬਣਾ ਲਓ, ਕੱਲ ਨੂੰ ਅਦਾਲਤ ਵਿੱਚੋਂ ਡਿਸੀਜਨ ਆਏ ਤੇ ਬੈਰਿਸਟਰ ਸਾਹਿਬ ਜਿਹੜੇ ਨੇ ਫਾਰਗ ਹੋ ਜਾਣ, ਤੇ ਫਿਰ ਨਵਾਂ ਆ ਜਾਏਗਾ। ਅਗਰ ਇਹ ਫਾਰਗ ਹੋ ਜਾਂਦੇ ਨੇ ਉੱਥੋਂ, ਤੇ ਫਿਰ ਨਵਾਂ ਪ੍ਰਾਈਮ ਮਿਨਿਸਟਰ ਆ ਜਾਏਗਾ। ਬਹਰਹਾਲ ਲੇਕਿਨ ਇਹਦੇ ਤੇ ਬੁਹਰਾਨ ਹੀ ਹੋਏਗਾ ਨਾ, ਮਤਲਬ ਕਿ ਦੇਖੋ ਨਾ ਕਿ ਪਹਿਲੇ ਆਜ਼ਾਦ ਕਸ਼ਮੀਰ ਦੀ ਸੂਰਤ ਹਾਲ ਜਿਹੜੀ ਹੈ, ਪਹਿਲੇ ਵੀ ਡਿਸਕਸ ਕੀਤਾ ਸੀ, ਉਹ ਆਜ਼ਾਦ ਕਸ਼ਮੀਰ ਦੇ ਉੱਤੇ ਉਹਨੇ ਕਿੰਨੇ ਬੈਡ ਇਫੈਕਟ ਪਾਏ। ਜਿਹੜਾ ਪੀਟੀਆਈ ਨੇ ਉੱਤੇ ਉਹਨਾਂ ਨੇ ਉਸ ਵੇਲੇ ਜਿਹੜਾ ਅਬਦੁਲ ਕਯੂਮ ਨਿਆਜ਼ੀ ਸੀ, ਇਮਰਾਨ ਖਾਨ ਨੇ ਉਹਨਾਂ ਨੂੰ ਸਮਝਿਆ ਕਿ ਸ਼ਾਇਦ ਇਹ ਨਿਆਜ਼ੀ ਕਬੀਲੇ ਮੀਆਂ ਵਾਲੀ ਵਾਲੇ ਉਹ ਨੇ, ਇਹ ਨਹੀਂ ਪਤਾ ਹੈਗਾ ਸੀ ਕਿ ਉਹਨੇ ਤਾਂ ਵੈਸੇ ਹੀ ਨਾਂ ਨਿਆਜ਼ੀ ਲਾਇਆ। ਅੱਛਾ, ਹਾਂ, ਉਹਦਾ ਕੋਈ ਤਲਕ ਨਹੀਂ ਸੀ, ਉਹਦਾ ਦਾਅ ਲੱਗ ਗਿਆ ਐਸੇ ਨਿਆਜ਼ੀ ਲਾਉਣ ਦੇ ਚੱਕਰਾਂ ਦੇ ਵਿੱਚ। ਤੇ ਦੂਸਰਾ ਫਿਰ ਉਹ ਕੋਈ ਸਾਲ ਵੀ ਨਹੀਂ ਕੱਢ ਸਕੇ। ਸਰਦਾਰ ਤਨਵੀਰ ਇਲਿਆਸ ਆ ਗਿਆ, ਉਹ ਵੀ ਬੜਾ ਵੱਡਾ ਇੱਕ ਜਾਇੰਟ ਹੈ, ਪੈਸੇ ਵਾਲਾ ਬੰਦਾ ਹੈ, ਦੌਲਤ ਉਹਨਾਂ ਦੇ ਕੋਲ ਬਹੁਤ ਹੈ ਵੇ, ਤੇ ਉਹਨਾਂ ਨੇ ਫਿਰ ਉਹ ਵਜ਼ੀਰ ਆਜ਼ਮ ਬਣ ਗਿਆ। ਤੇ ਉਹ ਬਣ ਤੇ ਗਏ, ਲੇਕਿਨ ਉਹਨਾਂ ਨੇ ਫਿਰ ਜੋ ਕੰਮ ਕੀਤੇ ਉਹ ਬਾਅਦ ਵਿੱਚੋਂ ਪਤਾ ਲੱਗਾ ਕਿ ਉਹ ਮਾਮਲਾ ਹੋ ਗਿਆ, ਉਹਨਾਂ ਦੀ ਪਾਰਟੀ ਟੁੱਟ ਗਈ। ਫਿਰ ਉਹ ਅਨਵਾਰੁਲ ਹਕ, ਜਿਹੜਾ ਕੱਲ ਨਾਮ ਭੁੱਲ ਰਹੇ, ਚੌਧਰੀ ਅਨਵਾਰੁਲ ਹਕ ਆ ਗਏ, ਉਹਨਾਂ ਦਾ ਫਿਰ ਜ਼ਵਾਲ ਹੋ ਗਿਆ ਜਿਹੜਾ ਐਕਸ਼ਨ ਕਮੇਟੀ ਦੇ ਧਰਨੇ ਦੀ ਵਜ੍ਹਾ ਦੇ ਨਾਲ। ਠੀਕ ਹੈ ਨਾ। ਤੇ ਪੀਪਲਸ ਪਾਰਟੀ ਨੇ ਆਪਣਾ ਫੈਸਲ ਰਾਠੌਰ ਲੁੱਚ ਤਲ ਦਿੱਤਾ। ਫੈਸਲ ਰਾਠੌਰ ਸਾਹਿਬ ਨੇ ਪੀਪਲਸ ਪਾਰਟੀ ਦਾ ਇਲੈਕਸ਼ਨ ਹੀ ਗਵਾਤਾ, ਇਲੈਕਸ਼ਨ ਉਹਦੇ ਅੰਦਰ। ਠੀਕ ਹੈ। ਔਰ ਉਹਨਾਂ ਦੀ ਆਪਣੀ ਸੀਟ, ਉਹ ਐਸਾ ਵਜ਼ੀਰ ਆਜ਼ਮ ਬਣ ਗਿਆ ਕਿ ਉਹਦੀ ਆਪਣੀ ਸੀਟ ਜਿਹੜੀ ਹੈ ਉਹਦੇ ਉੱਤੇ ਲੋਕ ਮੁਜ਼ਾਹਰਾ ਕਰਦੇ ਪਏ, ਤੇ ਪੀਪਲਸ ਪਾਰਟੀ ਨੂੰ ਇਹ ਨਹੀਂ ਸਮਝ ਆਈ ਕਿ ਅਸੀਂ ਕਿਸ ਬੰਦੇ ਨੂੰ ਵਜ਼ੀਰ ਆਜ਼ਮ ਬਣਾ ਰਹੇ। ਠੀਕ ਹੈ ਨਾ ਜੀ। ਬਹਰਹਾਲ ਹੁਣ ਵੀ ਸ਼ਾਇਦ ਟੌਪਿਕਸ ਬੜੇ ਨੇ ਡਿਸਕਸ ਕਰਨ ਵਾਲੇ। ਹਾਂ, ਲੇਕਿਨ ਤੁਹਾਡਾ ਵਿਚੇ ਰਹਿ ਗਿਆ ਜਿਹੜਾ ਪਾਕਿਸਤਾਨ ਵਾਲਾ ਨਾ, ਇਹਨੂੰ ਕੁਇਕਲੀ ਜ਼ਰਾ ਕਵਰ ਕਰੋ, ਫਿਰ ਅਗਲੇ ਟੌਪਿਕ ਵੱਲ ਚੱਲੀਏ। ਤੇ ਮੇਰਾ ਖਿਆਲ ਹੈ ਕਿ ਇਹਦਾ ਪਾਕਿਸਤਾਨ ਦੇ ਵਿੱਚ ਕੁਝ ਲੋਕਾਂ ਦੀ ਖੁਆਇਸ਼ ਹੋਏਗੀ, ਕਿਉਂਕਿ ਇੱਕ ਪ੍ਰੈਸੀਡੈਂਟ ਤੇ ਆ ਗਿਆ, ਲੇਕਿਨ ਪਾਕਿਸਤਾਨ ਦੇ ਕਨਸਟੀਟਿਊਸ਼ਨ ਦੇ ਵਿੱਚ ਬਕਾਇਦਾ ਵਾਜ਼ਿਹ ਤੌਰ ਤੇ ਦਰਜ ਹੈਗਾ ਕਿ ਜਿਹੜਾ ਵੀ ਵਜ਼ੀਰ ਆਜ਼ਮ ਹੋਏਗਾ ਮਸਟ ਬੀ ਐਨ ਇਲੈਕਟਡ ਮੈਂਬਰ ਆਫ ਦੀ ਨੈਸ਼ਨਲ ਅਸੈਂਬਲੀ। ਰਾਈਟ। ਉਹ ਮੇਰਾ ਨਹੀਂ ਖਿਆਲ ਕਿ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਤਾਰੀਖ ਦੁਹਰਾਈ ਜਾ ਸਕਦੀ ਹੈ, ਜਾਂ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਇਕਦਾਮ ਲਿਆ ਜਾ ਸਕਦਾ ਹੈ। ਤੇ ਬਾਕੀ ਰਹਿ ਗਈ ਸਦਾਰਤੀ ਇਲੈਕਸ਼ਨ, ਉਹਨਾਂ ਦੇ ਉੱਤੇ ਜਿਹੜੇ ਨੇ ਮਿਰਜ਼ਾ ਗਾਲਿਬ ਸਾਹਿਬ ਦੀ ਗੱਲ ਇਹੋ ਹੀ ਹੈ ਕਿ ਹਜ਼ਾरों ख्वाहिशें ऐसी कि हर ख्वाहिश पे दम निकले, बहुत निकले मेरे अरमान, लेकिन फिर भी कम निकले। ठीक, लगे रहो मुन्ना भाई, मैं ਉਹਨਾਂ ਵਾਸਤੇ ਕਹਿ ਰਹੇ ਹਾਂ ਜਿਹੜੇ ਸਦਾਰਤੀ ਨਿਜ਼ਾਮ ਦੀਆਂ ਗੱਲਾਂ ਕਰ ਰਹੇ ਨੇ, ਕਿਉਂਕਿ ਤੁਹਾਨੂੰ ਰੋਕ ਕੋਈ ਨਹੀਂ ਸਕਦਾ, ਕਿਉਂਕਿ ਤਬਦੀਲੀ ਆਈ ਰਹੇ। ਰੋਕ ਸਕੋ ਤਾਂ ਰੋਕ ਲਓ। ਤਾਂ ਨੈਕਸਟ ਸਟਾਪ ਅਡਿਆਲਾ, ਮੈਂ ਭੁੱਲਣਾ ਨਹੀਂ ਜੇ ਮੈਂ ਤੁਹਾਨੂੰ ਦੱਸ ਦਿਆਂ। ਜੈਸਾ ਤੁਸੀਂ ਫਿਰ ਛੇੜ ਦੇ ਬਾਅਦ ਫਿਰ ਤੁਸੀਂ ਕਹਿੰਦੇ ਹੋ ਕਿ ਯਾਰ ਮੈਨੂੰ ਸੋਸ਼ਲ ਮੀਡੀਆ ਤੇ ਬੜੇ ਕਮੈਂਟ ਨਹੀਂ, ਇਹ ਗਵਰਨਰ ਜਿਹੜੇ ਨੇ ਸਿੰਧ ਦੇ ਸਾਬਕ ਗਵਰਨਰ ਇਮਰਾਨ ਇਸਮਾਈਲ ਸਾਹਿਬ, ਉਹਨਾਂ ਨੇ ਵੀ ਗਾਇਆ, ਉਹਨਾਂ ਕੋਲ ਪੁੱਛਿਆ ਗਿਆ ਸੀ, ਉਹਨਾਂ ਨੂੰ ਕਿਹਾ, ਉਹਨੇ ਕਿਹਾ ਸਾਨੂੰ ਤੇ ਪਤਾ ਨਹੀਂ ਸੀ ਕਿ ਸਾਡਾ ਹੀ ਸਟਾਫ ਬਣ ਜਾਣਾ। ਲੇਕਿਨ ਵੈਸੇ ਤੁਸੀਂ ਇਹ ਦੇਖ ਲਓ ਕਿ ਉਹਨਾਂ ਦੇ ਕ੍ਰੈਡਿਟ ਤੇ ਸੀ, ਉਹਨਾਂ ਨੇ ਗਾਣਾ ਗਾਇਆ ਤੇ ਗਵਰਨਰ ਬਣ ਗਏ। ਹਾਂਜੀ, ਉਹਨਾਂ ਦੇ ਕ੍ਰੈਡਿਟ, ਇੱਕ ਕੰਪੇਅਰਿੰਗ ਕਰਦਾ ਸੀ ਤੇ ਸੈਨੇਟਰ ਬਣ ਗਿਆ। ਦੇਖੋ ਨਾ, ਇਹ ਤੇ ਫਿਰ ਉਹ ਭਾਈ ਸਾਹਿਬ ਨੇ, ਔਰ ਹੋਰ ਵੀ ਕੁਝ ਬਣ ਸਕਦੇ ਨੇ ਭਾਜੀ, ਉੱਥੇ ਤੇ ਕੁਝ ਵੀ ਹੋ ਸਕਦਾ ਹੈ। ਠੀਕ ਹੋਗਾ ਚੋਰ ਸਾਹਿਬ। ਇੱਕ ਬੜਾ ਕੱਲ ਵੀ ਅਸੀਂ ਬੜੀ ਡਿਟੇਲ ਨਾਲ ਡਿਸਕਸ਼ਨ ਕੀਤੀ, ਜਿਹੜਾ ਇੱਕ ਅਫਸੋਸਨਾਕ ਸਾਨਿਆ ਪਿਮਸ ਦਾ ਹੋਇਆ, ਤੇ ਉਹਦੀ ਬਤਾਈ ਤੇ ਹਕੀਕਤੀ ਰਿਪੋਰਟ ਜਿਹੜੀ ਉਹ ਤੇ ਅੱਜ ਵਜ਼ੀਰ ਆਜ਼ਮ ਨੂੰ ਪੇਸ਼ ਹੋਣੀ ਹੈ, ਔਰ ਬੜਾ ਤਫਸੀਲ ਨਾਲ ਜਾਇਜ਼ਾ ਵੀ ਲਿਆ ਜਾ ਰਿਹਾ। ਤੇ ਇਹ ਜਿਹੜਾ ਸਾਰਾ ਮਾਮਲਾ ਇਸ ਵਕਤ ਹੈ ਵੇ, ਕਿਆ ਹਕੂਮਤਾਂ ਜਦੋਂ ਵੀ ਕੋਈ ਹੋ ਜਾਂਦਾ ਕੋਈ ਮਾਮਲਾ ਤੇ ਫਿਰ ਰਿਐਕਸ਼ਨਰੀ ਅਪਰੋਚ ਹੁੰਦੀ ਹੈ, ਜਿਵੇਂ ਅਸੀਂ ਦੇਖਿਆ ਕਿ ਪੰਜਾਬ 'ਚ ਵੀ ਤਮਾਮ ਹਸਪੀਟਲ ਫਾਇਰ ਬ੍ਰਿਗੇਡ ਦਾ ਕਰਤਾ, ਸਿੰਧ ਨੇ ਤਮਾਮ ਸਕੂਲਾਂ ਦੇ ਵਿੱਚ ਕਰ ਦਿੱਤਾ,
ਤੇ ਇਹ ਜਿਹੜੀ ਹਕੂਮਤਾਂ ਨੇ ਇਹ ਸਿਰਫ ਜਦੋਂ ਹੋ ਜਾਂਦਾ ਤੇ ਫਿਰ ਫਾਈਲਾਂ ਤੋਂ ਸਿਰਫ ਮਿੱਟੀ ਮੁੱਟੀ ਝਾੜਨ ਦਾ ਕੰਮ ਕਰਦੇ ਨੇ ਜਾਂ ਉਹਨਾਂ ਨੂੰ ਵਾਕਈ ਕੋਈ ਸੀਰੀਅਸ ਹੋ ਕੇ ਕੰਮ ਵੀ ਕਰਨਾ ਚਾਹੀਦਾ? ਦੇਖੋ ਪਾਕਿਸਤਾਨ ਦੀ ਜਿਹੜੇ ਇੱਕ ਗਵਰਨਮੈਂਟ ਸੈਕਟਰ ਦਾ ਜਿਹੜਾ ਕਾਰਕਰਦਗੀ ਦੇ ਹਵਾਲੇ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ, ਬਹੁਤ ਮੈਂ ਇਹਨਾਂ ਦੇ ਉੱਤੇ ਗੱਲ ਕਰ ਚੁੱਕਿਆ ਹਾਂ। ਸਿਸਟਮ ਦੇ ਉੱਤੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਸਾਡੇ, ਕਿਉਂਕਿ ਸਿਸਟਮ ਬਿਊਰੋਕ੍ਰੇਸੀ ਦਾ ਖਾਸ ਤੌਰ ਦੇ ਉੱਤੇ ਜਿਹੜਾ ਸਿਸਟਮ ਹੈਗਾ ਸਿਵਲ ਬਿਊਰੋਕ੍ਰੇਸੀ ਦਾ, ਇਹ ਕੰਮ ਹੈ ਸਾਰਾ ਸਿਵਲ ਬਿਊਰੋਕਰੈਟਸ ਦਾ। ਰਾਈਟ। ਸਿਵਲ ਬਿਊਰੋਕ੍ਰੇਸੀ ਦਾ ਇਹਤਸਾਬ ਦਾ ਮੈਕੈਨਿਜ਼ਮ ਨਹੀਂ ਹੈਗਾ। ਠੀਕ ਹੈ, ਠੀਕ। ਐਸੇ ਤਰੀਕੇ ਦੇ ਨਾਲ ਹੀ ਥੱਲੇ ਤੱਕ ਇਹ ਚਲਾ ਆਂਦਾ ਹੈ ਕਲਰਕ ਤੱਕ। ਕਲਰਕ ਤੱਕ ਜਿਹੜਾ ਹੈ, ਮੈਂ ਅੱਗੇ ਵੀ ਕੱਲ ਵੀ ਗੱਲ ਕੀਤੀ ਸੀ ਕਿ ਇਹ ਜਿਹੜਾ ਸਾਨਹਾ ਹੋਇਆ ਹੈ ਇਹਦੇ ਅੰਦਰ ਤੁਸੀਂ ਜਿਹੜੇ ਟੈਕਨੀਸ਼ੀਅਨ ਲੈਵਲ ਦੇ, ਚੌਕੀਦਾਰ ਲੈਵਲ ਦੇ, ਆਫਿਸ ਬੁਆਏ ਲੈਵਲ ਦੇ, ਨਰਸਾਂ ਲੈਵਲ ਦੇ ਆਉਣ ਜਾਣ ਵਾਲੇ ਬੰਦਿਆਂ ਦਾ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਸਾਡੇ ਰਿਵਾਜ ਹੈ ਜੀ ਇੱਥੇ ਉਹ ਬਣਾ ਦਿਓ ਜੁਡੀਸ਼ੀਅਲ ਕਮਿਸ਼ਨ, ਇਹ ਵਕਤ ਨੂੰ ਜ਼ਾਇਆ ਕਰਨ ਵਾਲੀ ਗੱਲ ਹੁੰਦੀ ਹੈ। ਠੀਕ। ਨਾਮਵਰ ਪਾਕਿਸਤਾਨ ਦੇ ਅੰਦਰ ਬਿਹਤਰੀਨ ਪੁਲਿਸ ਆਫੀਸਰਸ ਮੌਜੂਦ ਨੇ, ਸਾਡੀ ਇੰਟੈਲੀਜੈਂਸ ਆਫ ਬਹੁਤ ਆਲਾ ਮਾਈਂਡ ਦੇ ਲੋਕ ਮੌਜੂਦ ਹੈਗੇ ਨੇ ਜਿਹੜੇ ਉੜਦੇ ਹੋਏ ਪਰਿੰਦੇ ਦੇ ਪਰ ਗਿਣ ਲੈਂਦੇ। ਉਹਨਾਂ ਨੂੰ ਇਨਵੈਸਟੀਗੇਸ਼ਨ ਉਹਨਾਂ ਦੇ ਕੋਲੋਂ ਕਰਵਾਈ ਜਾਏ। ਰਾਈਟ। ਔਰ ਮੁਜਰਮ ਲੱਭੇ ਜਾਣ, ਤੁਹਾਨੂੰ ਮੁਜਰਮ ਲੱਭ ਜਾਏਗਾ। ਉਸ ਤੋਂ ਬਾਅਦ ਦਾ ਮਾਮਲਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਜੀ ਇਹ ਜਿਹੜਾ ਇਹਨਾਂ ਨੇ ਕਰ ਦਿੱਤਾ ਕਿ ਪੰਜਾਬ 'ਚ ਵੀ ਕਰ ਰਹੇ ਹੋ ਤੁਸੀਂ, ਇਹ ਕਰ ਤੇ ਦਿੱਤਾ ਹੈ ਬਿਲਕੁਲ ਇੰਜ ਜਿਵੇਂ ਸ਼ਜਰਕਾਰੀ ਮੁਹਿੰਮ ਹਰ ਸਾਲ ਸ਼ੁਰੂ ਹੁੰਦੀ ਹੈ। ਦਰਖਤ ਤੁਹਾਡੇ ਫੇਰ ਵੀ ਘੱਟ ਦੇ ਘੱਟ, ਅਰਬਾਂ ਰੁਪਏ ਦਾ ਬਿੱਲ ਬਣ ਜਾਂਦਾ, ਦਰਖਤ ਫੇਰ ਨਹੀਂ ਹੈਗੇ। ਉਹ ਸ਼ਜਰ ਉਹ ਕਿਧਰ ਚਲਾ ਜਾਂਦਾ? ਪਵਸ਼ਤਾ ਰਹਿ ਸ਼ਜਰ ਸੇ ਉਮੀਦੇ ਬਾਹਰ ਰੱਖ। ਉਹ ਮੇਰੇ ਖਿਆਲ ਇਹੋ ਹੀ ਰੱਖਦੇ ਨੇ ਕਿ ਹਰ ਵਾਰੀ ਸ਼ਜਰ ਇੱਕ ਲਾਣਾ ਪੌਦਾ ਤੇ ਪੈਸੇ ਲੈਣੇ ਨੇ, ਨਰਸਰੀਆਂ ਦਾ ਕਾਰੋਬਾਰ ਚੱਲਦਾ, ਉਮੀਦ ਦਾ ਕਾਰੋਬਾਰ, ਉਹਨੇ ਤੇ ਅਰਬਾਂ ਰੁਪਏ ਲੱਗਣੇ ਨੇ, ਬਿਊਟੀਫਿਕੇਸ਼ਨ ਤੇ ਅਰਬਾਂ ਰੁਪਏ ਲੱਗਣੇ ਨੇ। ਇਹਦਾ ਇਹਤਸਾਬ ਨਹੀਂ ਹੋਏਗਾ। ਹਾਂ ਚੋਈ ਸਾਹਿਬ, ਵੈਸੇ ਤੇ ਇੱਕ ਟੈਕਨੀਕਲ ਮਾਮਲਾ, ਉਹ ਮੈਨੂੰ ਇੱਕ ਦੋਸਤ ਨੇ ਦੱਸਿਆ ਕਿ ਇਹ ਜਿਹੜੇ ਪੌਦੇ ਲੈਂਦੇ ਨਾ, ਤੇ ਇਹ ਜਿਹੜੇ ਛੋਟੇ ਪੌਦੇ ਨੇ ਉਹ ਹੀ ਜ਼ਿਆਦਾ ਲਾ ਰਹੇ ਹੁੰਦੇ ਨਾ, ਉਹ ਪਤਾ ਚੱਲੇ ਜਗ੍ਹਾ ਜਗ੍ਹਾ ਸਟਾਲ ਲੱਗੇ ਨੇ, ਕਹਿੰਦੇ ਇਹਨਾਂ ਦਾ ਆਡਿਟ ਨਹੀਂ ਹੈਗਾ, ਇਹਨਾਂ ਦਾ ਉਹੀ ਕਿਉਂਕਿ ਪੈਸੇ ਬਹੁਤ ਘੱਟ ਨੇ। ਠੀਕ ਹੈ, ਤੇ ਉਹਦਾ ਆਡਿਟ ਨਹੀਂ ਹੁੰਦਾ। ਤੇ ਉਹ ਦੇਖ ਲਓ ਹਰ ਸਾਲ ਕਿੰਨੇ ਪੌਦੇ ਲੱਗਦੇ ਨੇ, ਕਿੰਨੇ ਕਾਨੂੰਨ ਬਣਾਏ। ਸਾਡੀ ਪੰਜਾਬ ਅਸੈਂਬਲੀ ਸਾਹਿਬ ਦੇ ਹਾਲਤ ਹੈ, ਦੇਖ ਲਓ ਇਹ ਪਾਰਲੀਮੈਂਟੇਰੀਅਨਸ ਜਿਹੜੇ ਪੰਜਾਬ ਅਸੈਂਬਲੀ ਦੇ ਬੰਦਿਆਂ ਦਾ, ਕਿ ਮੋਹਤਰਮਾ ਮਰੀਮ ਨਵਾਜ਼ ਸਾਹਿਬਾ ਚੀਨ ਗਈਆਂ ਨੇ ਤੇ ਨਾਲ ਹੀ ਪਤਾ ਲੱਗਿਆ ਤੇ ਉੱਥੇ ਸਾਰਿਆਂ ਨੇ, ਕਈ ਬੰਦਿਆਂ ਨੇ, ਐਮਪੀਜ਼ ਨੇ ਹਾਜ਼ਰੀ ਵੀ ਨਹੀਂ ਲਾਈ ਤੇ ਆਪਣੇ ਆਪਣੇ ਘਰਾਂ ਨੂੰ ਤੁਰ ਪਏ ਤੇ ਕੋਰਮ ਵੀ ਪੂਰਾ ਨਹੀਂ। ਇਹ ਆਵਾਮ ਦੇ ਨੁਮਾਇੰਦੇ ਤੇ ਬਾਅਦ ਚ ਖੜਾ ਕੰਨ ਲਵੇ ਸਾਰਿਆਂ ਨੂੰ ਇਸ ਤਪਦੀ ਦੁਪਹਿਰ ਦੇ ਵਿੱਚ ਉਹਦੇ ਬਾਹਰ ਅਸੈਂਬਲੀ ਦੇ ਬਾਹਰ ਇਹਨਾਂ ਨੂੰ ਕੰਨ ਫੜਾ ਕੇ ਨਾ, ਸਿਰਫ ਘੰਟਾ ਇਹਨਾਂ ਦੇ ਕੰਨ ਫੜਾਉਣ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅਸੈਂਬਲੀ ਦੇ ਵਿੱਚ ਹਾਜ਼ਰੀ ਲਾਉਣ ਤੋਂ ਪਹਿਲੇ ਕੰਨ ਫੜਨ ਤੋਂ ਬਾਅਦ ਇਹਨਾਂ ਦੀਆਂ ਫੋਟੋਆਂ ਉਤਾਰੀਆਂ ਜਾਣ ਤੇ ਫਿਰ ਨਾਲ ਲਾਈ ਜਾਵੇ ਕਿ ਅਸੈਂਬਲੀ ਇਜਲਾਸ में शिरकत से पहले और ਅਸੈਂਬਲੀ इजलास में शिरकत के बाद। ਠੀਕ। ਵੀ ਤੁਹਾਨੂੰ ਪੈਸੇ ਮਿਲਦੇ ਪਏ ਨੇ, ਤੁਸੀਂ ਇਹ ਕੰਮ ਇਹਨਾਂ ਨੂੰ ਇਹਨਾਂ ਦੀ ਜਦ ਤੱਕ ਔਕਾਤ ਦਾ ਨਹੀਂ ਪਤਾ ਲੱਗੇਗਾ ਕਿ ਵੀ ਤੁਸੀਂ ਪੈਸੇ ਲੈ ਰਹੇ ਹੋ ਕੌਮੀ ਖਜ਼ਾਨੇ ਦੇ ਵਿੱਚ, ਕਿਸ ਚੀਜ਼ ਦੇ ਲੈ ਰਹੇ ਹੋ। ਬਾਅਦ ਗੈਰ ਹਾਜ਼ਰੀਆਂ ਵੀ ਪੂਰੀਆਂ ਕਰ ਲੈਂਦੇ ਨੇ, ਇਹ ਤੁਸੀਂ ਕੋਈ ਮਤਲਬ ਕਿ ਇਹ ਕੋਈ ਵਾਲਦ ਸਾਹਿਬ ਦਾ ਖਜ਼ਾਨਾ ਹੈ? ਇਹ ਤਰਕਾ ਹੈ, ਸਮਝਦੇ ਹਾਂ ਜੀ, ਇਹ ਵਿਰਾਸਤ ਹੈਗੀ ਹੈ ਤੁਹਾਡੀ ਕਿ ਤੁਹਾਨੂੰ ਦਾਦਾ ਜੀ ਛੱਡ ਕੇ ਚਲੇ ਗਏ ਨੇ ਤੁਹਾਡੇ। ਇਹ ਤਾਂ ਕੋਈ ਤਰੀਕਾਕਾਰ ਨਹੀਂ ਹੈ। ਕੋਈ ਵੀ ਅਸੈਂਬਲੀ, ਤੁਸੀਂ ਕੇਪੀ ਅਸੈਂਬਲੀ 'ਚ ਚਲੇ ਜਾਓ,